ਸਲਾਮੁਅਲੈकुम ਵੀਰ। ਅੱਜ ਜਦੋਂ ਸਾਨੂੰ ਕਰੋਨਾ ਦੀ ਵਿਗੜਦੀ ਸੂਰਤ ਹਾਲ ਜਿਹੜੀ ਹੁਣ ਕੰਟਰੋਲੇਬਲ ਨਹੀਂ ਰਹਿ ਗਈ, ਉਹਦੇ 'ਤੇ ਗੱਲ ਕਰਨੀ ਚਾਹੀਦੀ ਹੈ। ਨਾ ਕਿ ਅਸੀਂ ਉਹਦੇ 'ਤੇ ਗੱਲ ਕਰੀਏ, ਅਸੀਂ ਸਿੰਥੀਆ ਡੀ ਰਿਚੀ ਜਿਹੜੀ ਹੈ ਉਹਨੂੰ ਅਸੀਂ ਪ੍ਰਾਈਡ ਆਫ ਪਾਕਿਸਤਾਨ ਦੇ ਹੈਸ਼ਟੈਗ ਨਾਲ ਪ੍ਰਮੋਟ ਕਰ ਰਹੇ ਹਾਂ। ਅੱਜ ਜਦੋਂ ਸਾਨੂੰ ਮਹਿੰਗਾਈ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਕਿ ਤਨਖਾਹਾਂ ਕੱਟੀਆਂ ਜਾ ਰਹੀਆਂ ਨੇ ਨਿੱਜੀ ਅਦਾਰਿਆਂ 'ਚ ਔਰ ਆਟਾ ਮਹਿੰਗਾ ਹੋ ਰਿਹਾ ਹੈ, ਅਤੇ ਅਸੀਂ ਉਹਦੇ 'ਤੇ ਗੱਲ ਕਰਨ ਦੀ ਬਜਾਏ ਅਸੀਂ ਸਿੰਥੀਆ ਡੀ ਰਿਚੀ ਦੇ ਪ੍ਰਾਈਡ ਆਫ ਪਾਕਿਸਤਾਨ ਹੋਣ ਦਾ ਹੈਸ਼ਟੈਗ ਚਲਾ ਰਹੇ ਹਾਂ। ਅਤੇ ਇਸ ਤੋਂ ਪਹਿਲੇ ਕਿ ਮੈਂ ਬਾਕੀ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂ, ਸਾਰਿਆਂ ਤੋਂ ਪਹਿਲੀ ਤਾਂ ਸਾਡੀ ਡਿਮਾਂਡ ਇਹ ਹੋਣੀ ਚਾਹੀਦੀ ਕਿ ਇਹ ਸਿੰਥੀਆ ਡੀ ਰਿਚੀ ਪ੍ਰਾਈਡ ਆਫ ਪਾਕਿਸਤਾਨ ਜਿਹਨੇ ਹੈਸ਼ਟੈਗ ਬਣਾਇਆ ਹੈ, ਇਹਦੇ ਖਿਲਾਫ ਦਰਖਾਸਤ ਦਿੱਤੀ ਜਾਣੀ ਚਾਹੀਦੀ ਸਾਈਬਰ ਕ੍ਰਾਈਮ ਵਿੰਗ 'ਚ ਕਿ ਇਹ ਹੈਸ਼ਟੈਗ ਕਿੱਥੋਂ ਜਨਰੇਟ ਹੋਇਆ ਹੈ, ਕਿੱਥੋਂ ਇਹਦੀ ਬੁਨਿਆਦ ਓਰੀਜਨੇਟ ਕਿੱਥੋਂ ਹੋਇਆ ਹੈ। ਸਭ ਤੋਂ ਪਹਿਲੇ ਤਾਂ ਇਹਦੀ ਮੈਂ ਰਹਿਮਾਨ ਮਲਿਕ ਸਾਹਿਬ ਚੁੱਕੇ ਇਹਦੇ 'ਚ ਫਰੀਕ ਨੇ, ਅਤੇ ਮੈਂ ਉਹਨਾਂ ਨੂੰ ਹੀ ਕਹਾਂਗਾ ਕਿ ਤੁਸੀਂ ਸਾਰਿਆਂ ਤੋਂ ਪਹਿਲੀ ਤਾਂ ਇਹ ਦਰਖਾਸਤ ਦਿਓ ਕਿ ਇਹ ਹੈਸ਼ਟੈਗ ਕਿੱਥੋਂ ਓਰੀਜਨੇਟ ਹੋਇਆ ਹੈ। ਦੇਖੋ, ਅਸੀਂ ਇੱਥੇ ਡਾਕਟਰ ਰੁਤ ਫਾਓ ਸਾਰੀ ਹਯਾਤੀ ਉਹ ਜਵਾਨੀ 'ਚ ਉਹ ਖਤੂਨ ਆਈ ਇੱਥੇ, ਸਾਰੀ ਜ਼ਿੰਦਗੀ ਉਹਨੇ ਪਾਕਿਸਤਾਨ ਲਈ ਵਕਫ ਕਰਤੀ ਇੱਥੇ ਜੁਜ਼ਾਮ ਦੇ ਮਰੀਜ਼ਾਂ ਵਾਸਤੇ, ਕੋਹੜ ਦੇ ਮਰੀਜ਼ਾਂ ਵਾਸਤੇ, ਔਰ ਬੁੱਢੀ ਹੋ ਕੇ ਉਹ ਫੌਤ ਹੋਈ ਪਾਕਿਸਤਾਨ ਦੇ ਵਿੱਚ ਹੀ। ਅਸੀਂ ਅੱਜ ਤੱਕ ਉਹਦੇ ਤਾਂ ਪ੍ਰਾਈਡ ਆਫ ਡਾਕਟਰ ਰੁਤ ਫਾਓ ਪ੍ਰਾਈਡ ਆਫ ਪਾਕਿਸਤਾਨ ਦੇ ਹੈਸ਼ਟੈਗ ਨਾ ਚਲਾਏ, ਔਰ ਮਤਲਬ ਹੈਸ਼ਟੈਗ ਵੀ ਕੋਈ ਇੱਕ ਬੰਦਾ ਨਹੀਂ ਚਲਾ ਰਿਹਾ, ਕੋਈ ਟੌਪ ਟਰੈਂਡ ਸੀ, ਔਰ 5000 10,000 ਲੋਕ ਜਿਹੜਾ ਉਹ ਟਰੈਂਡ ਚਲਾ ਰਹੇ ਨੇ। ਪਹਿਲਾਂ ਤਾਂ ਪਤਾ ਕੀਤਾ ਜਾਏ ਕਿ ਟਰੈਂਡ ਕਿੱਥੋਂ ਓਰੀਜਨੇਟ ਕਿੱਥੋਂ ਹੋਇਆ। ਸਾਰਿਆਂ ਤੋਂ ਪਹਿਲਾਂ ਮੁਜਰਮ ਤੋਂ ਉਹ ਫੜਿਆ ਜਾਏ ਕਿ ਇੱਕ ਇੰਨੀ ਡਿਸਗ੍ਰੇਸਫੁਲ ਖਾਤੂਨ ਔਰ ਇੰਨੀ ਕੰਟਰੋਵਰਸ਼ਲ ਜਿਹੜੀ ਕਿ ਪਾਕਿਸਤਾਨੀਆਂ ਨੂੰ ਇੱਥੇ ਜ਼ਲੀਲ ਕਰ ਰਹੀ ਹੈ, ਪਾਕਿਸਤਾਨ ਦੀ ਸਾਬਕਾ ਕਿਆਦਤਾਂ ਨੂੰ। ਰਹਿਮਾਨ ਮਲਿਕ ਸਾਹਿਬ ਦੀ ਤਾਂ ਗੱਲ ਬਾਅਦ 'ਚ ਕਰਾਂਗੇ। ਮੁਹਤਰਮਾ ਬੇਨਜ਼ੀਰ ਭੁੱਟੋ ਜਿਹੀ ਕਰੋੜਾਂ ਲੋਕਾਂ ਦੀ ਜਿਹੜੀ ਹੈ ਉਹ ਲੀਡਰ ਔਰ ਇੱਕ ਸ਼ਹੀਦ ਲੀਡਰ, ਉਹਨੂੰ ਉਹ ਜ਼ਲੀਲ ਕਰ ਰਹੀ ਹੈ। ਅਤੇ ਇਹ ਕਿਹੜੇ ਮੁਹਿੱਬੇ ਵਤਨ ਲੋਕ ਜਾਂ ਅਦਾਰੇ ਨੇ ਜਾਂ ਇੰਡੀਵਿਜੂਅਲਸ ਨੇ ਜਾਂ ਕੁਝ ਸਿਆਸੀ ਜਮਾਤ ਹੈ ਪਿੱਛੇ, ਇਹ ਕੌਣ ਲੋਕ ਨੇ ਜਿਹੜੇ ਇਹਨੂੰ ਪ੍ਰਮੋਟ ਕਰ ਰਹੇ ਨੇ, ਔਰ ਫॉर ਵਾਟ ਰੀਜ਼ਨ। ਇਹ ਪ੍ਰਾਈਡ ਆਫ ਪਾਕਿਸਤਾਨ ਸਿਰਫ ਇਸ ਵਾਸਤੇ ਕਿ ਪਾਕਿਸਤਾਨੀਆਂ 'ਤੇ ਔਰ ਪਾਕਿਸਤਾਨ ਦੀਆਂ ਦੂਜੀਆਂ ਕਿਆਦਤਾਂ 'ਤੇ ਜਿਹੜੀਆਂ ਕਿ ਹਿਜ਼ਬ ਇਖਤਲਾਫ 'ਚ ਬੈਠੀਆਂ ਨੇ ਉਹਨਾਂ 'ਤੇ ਕੀਚੜ ਉਛਾਲ ਰਹੀ ਹੈ, ਸਿਰਫ ਇਸ ਵਾਸਤੇ ਪ੍ਰਾਈਡ ਆਫ ਪਾਕਿਸਤਾਨ ਹੈ। ਅਗਰ ਇਸ ਵਾਸਤੇ ਪ੍ਰਾਈਡ ਆਫ ਪਾਕਿਸਤਾਨ ਨੇ, ਤਾਂ ਫਿਰ ਤਾਂ ਉਹ ਜਿਹੜੇ ਸਹਾਫੀ ਜਿਨ੍ਹਾਂ ਹਮੂਦੁਰ ਰਹਿਮਾਨ ਕਮਿਸ਼ਨ ਰਿਪੋਰਟ ਜਾ ਕੇ ਉੱਥੇ ਬੰਗਲਾਦੇਸ਼ 'ਚ ਜਾ ਕੇ ਪਬਲਿਸ਼ ਕੀਤੀ, ਫਿਰ ਉਹਨਾਂ ਨੂੰ ਵੀ ਪ੍ਰਾਈਡ ਆਫ ਪਾਕਿਸਤਾਨ ਆਖੋ। ਫਿਰ ਤੁਸੀਂ ਹੋਰ ਜਿਹੜੇ ਉਸਾਮਾ ਬਿਨ ਲਾਦਨ ਹਵਾਲੇ ਨਾਲ ਸਕੈਂਡਲਸ ਅਮਰੀਕਨ ਜਰਨਲਿਸਟ ਨੇ ਉੱਥੇ ਨਿਊਯਾਰਕ ਟਾਈਮਜ਼ ਔਰ ਵਾਸ਼ਿੰਗਟਨ ਪੋਸਟ 'ਚ ਛਾਪੇ ਔਰ ਸਾਡਾ ਉਹਨਾਂ ਦਾ ਮੂੰਹ ਕਾਲਾ ਹੋਇਆ, ਤੁਸੀਂ ਉਹ ਵੀ ਫਿਰ ਉਹਨਾਂ ਨੂੰ ਵੀ ਪ੍ਰਾਈਡ ਆਫ ਪਾਕਿਸਤਾਨ ਆਖੋ। ਉਹਨਾਂ ਵੀ ਤੁਹਾਡੀਆਂ ਖਰਾਬੀਆਂ ਦੀ ਨਿਸ਼ਾਨਦੇਹੀ ਕੀਤੀ ਸੀ, ਅਤੇ ਫॉर ਵਾਟ ਰੀਜ਼ਨ ਮਤਲਬ ਤੁਸੀਂ ਉਹਨੂੰ ਸਿੰਥੀਆ ਰਿਚੀ ਪ੍ਰਾਈਡ ਆਫ ਪਾਕਿਸਤਾਨ ਦਾ ਹੈਸ਼ਟੈਗ ਚਲਾ ਰਹੇ ਹੋ। ਅੱਛਾ, ਹੁਣ ਅਸਲ ਮੁੱਦੇ ਵੱਲ ਆਉਂਦੇ ਹਾਂ ਕਿ ਇਹ ਜਿਹੜਾ ਮਲਿਕ ਸਾਹਿਬ 'ਤੇ ਇਲਜ਼ਾਮ ਲੱਗਾ ਹੈ, ਐਲੀਗੇਸ਼ਨ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਬਹੁਤ ਸੰਜੀਦਾ ਹੈ ਔਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਲੇਕਿਨ ਇਸ ਤੋਂ ਪਹਿਲੇ ਪੀਪਲਸ ਪਾਰਟੀ ਨੂੰ ਔਰ ਨੂਨ ਲੀਗ ਨੂੰ ਵੀ ਉਹਨਾਂ ਦੇ ਨਾਲ ਔਰ ਜੋ ਵੀ ਮੁਹਿੱਬੇ ਵਤਨ ਜਮਾਤਾਂ ਨੇ ਉਹਨਾਂ ਸਾਰੀਆਂ ਨੂੰ ਰਲ ਕੇ ਫਿਰ ਇੱਕ ਮੁਤਾਲਬਾ ਇਹ ਵੀ ਕਰਨਾ ਚਾਹੀਦਾ ਹੈ ਕਿ ਸੀਤਾ ਵਾਈਟ ਦਾ ਜਿਹੜਾ ਬੱਚੀ ਦਾ DNA, ਉਹ ਇਮਰਾਨ ਖਾਨ ਦਾ DNA ਵੀ ਕਰਾਇਆ ਜਾਏ ਉਹਦੇ ਨਾਲ, ਕਿਉਂਕਿ ਉਹ ਅਮਰੀਕਨ ਕੋਰਟਸ 'ਚ ਤਾਂ ਇਹ ਗੱਲ ਸਾਹਮਣੇ ਆਈ ਹੋਈ ਹੈ। ਅਤੇ ਪਾਕਿਸਤਾਨ ਦਾ ਵੀ ਫਿਰ ਫਰਜ਼ ਬਣਦਾ, ਅਗਰ ਤੁਸੀਂ ਇੱਕ ਅਮਰੀਕਨ ਸ਼ਹਿਰੀ ਨਾਲ ਇੰਨੀ ਹਮਦਰਦੀ ਰੱਖਦੇ ਹੋ। ਔਰ ਮੈਂ ਇੱਕ ਤਹਿਰੀਕ ਇਨਸਾਫ ਦੇ ਫਾਲੋਵਰ ਦਾ ਕਮੈਂਟ ਪੜ੍ਹ ਰਿਹਾ ਸਾਂ, ਜਿਹਨੇ ਇੱਥੋਂ ਤੱਕ ਲਿਖਿਆ ਕਿ ਜੀ ਸ਼ਰਮ ਕਰੋ, ਜਿਨ੍ਹਾਂ ਦਾ ਖਾਂਦੇ ਹੋ ਉਹਨਾਂ ਦੀ ਵਾਸਤੇ ਗੱਲ ਨਹੀਂ ਕਰ ਰਹੇ। ਮਤਲਬ ਉਹ ਤਾਨਾ ਮਾਰ ਰਿਹਾ ਸੀ ਕਿ ਅਮਰੀਕਾ ਦਾ ਖਾਂਦੇ ਹੋ ਅਤੇ ਉਹਨਾਂ ਦੀ ਕੁੜੀ ਨਾਲ ਜ਼ਿਆਦਤੀ ਹੋਈ ਅਤੇ ਤੁਸੀਂ ਉਹਨਾਂ ਦੀ ਗੱਲ ਨਹੀਂ ਕਰ ਰਹੇ। ਹੁਣ ਅਗਰ ਇਹ ਗੱਲ ਹੈ ਤਾਂ ਫਿਰ ਤਾਂ ਤੁਸੀਂ ਉਹ ਸੀਤਾ ਵਾਈਟ ਵੀ ਅਮਰੀਕਨ ਸ਼ਹਿਰੀ
ठीक है, ਉਹਦੀ ਬੇਟੀ ਵੀ, ਤੇ ਉਹਦਾ ਸਾਰਿਆਂ ਤੋਂ ਪਹਿਲੇ ਸਾਡੇ ਵਜ਼ੀਰ ਆਜ਼ਮ ਸਾਹਿਬ ਦਾ DNA ਕਰਾਇਆ ਜਾਏ ਔਰ ਚੈੱਕ ਕੀਤਾ ਜਾਏ ਕਿ ਇਲਜ਼ਾਮਾਤ ਦਰੁਸਤ ਨੇ ਜਾਂ ਗਲਤ ਨੇ। ਉਸ ਤੋਂ ਬਾਅਦ ਵਜ਼ੀਰ ਆਜ਼ਮ ਸਾਹਿਬ ਦੇ ਮੋਬਾਈਲ ਫੋਨ ਦਾ ਫੋਰੈਂਸਿਕ ਕਰਾਇਆ ਜਾਏ। ਜਿਹੜੇ ਆਇਸ਼ਾ ਗੁਲਾਲਾਈ ਨੇ ਉਹਨਾਂ ਦੇ ਇਲਜ਼ਾਮ ਲਾਏ ਸਨ ਗੰਦੇ ਮੈਸੇਜਸ ਦੇ, ਉਹਦਾ ਫੋਰੈਂਸਿਕ ਟੈਸਟ ਹੋਣਾ ਚਾਹੀਦਾ ਉਹਨਾਂ ਦੇ ਮੋਬਾਈਲ ਦਾ। ਉਸ ਆਇਸ਼ਾ ਗੁਲਾਲਾਈ ਦੇ ਮੋਬਾਈਲ ਦਾ ਵੀ ਹੋਣਾ ਚਾਹੀਦਾ ਨਾਲ। ਫਿਰ ਉਸ ਤੋਂ ਬਾਅਦ ਜਿਹੜੇ ਸੰਗੀਨ ਇਲਜ਼ਾਮਾਤ ਇਮਰਾਨ ਖਾਨ ਦੀ ਸਾਬਕਾ ਬੀਵੀ ਰਿਆਮ ਖਾਨ ਨੇ ਲਾਏ, ਉਹਨਾਂ 'ਤੇ ਵੀ ਤਹਿਕੀਕਾਤੀ ਕਮਿਸ਼ਨ ਬਣਨਾ ਚਾਹੀਦਾ ਹੈ। ਇੱਕ ਮੁਲਕ ਦੇ ਪ੍ਰਾਈਮ ਮਿਨਿਸਟਰ ਦੇ ਉੱਤੇ ਇੰਨੇ ਗੰਦੇ ਔਰ ਘਟੀਆ ਇਲਜ਼ਾਮਾਤ ਲੱਗੇ ਨੇ, ਔਰ ਅਗਰ ਅਸੀਂ ਗੈਰਤਮੰਦ ਕੌਮ ਹਾਂ, ਵਾਕਈ ਸਾਨੂੰ ਬੜਾ ਦਰਦ ਹੋ ਰਿਹਾ ਹੈ ਅਗਰ ਸਿੰਥੀਆ ਡੀਲ ਰਿਚੀ ਦਾ, ਜਿਹਨੂੰ ਕਿ ਤੁਸੀਂ ਪ੍ਰਾਈਡ ਆਫ ਪਾਕਿਸਤਾਨ ਆਖਿਆ ਹੈ, ਅਤੇ ਫਿਰ ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇੱਥੇ ਵੀ ਰਿਆਮ ਖਾਨ ਦੇ ਇਲਜ਼ਾਮਾਤ 'ਤੇ ਵੀ ਤਹਿਕੀਕਾਤੀ ਕਮਿਸ਼ਨ ਬਣਾਓ। ਔਰ ਗੈਰਤ ਦਾ ਤਕਾਜ਼ਾ ਹੈ ਕਿ ਫਿਰ ਇੰਜ ਦਾ ਬੰਦਾ ਤੁਹਾਡਾ ਵਜ਼ੀਰ ਆਜ਼ਮ ਨਾ ਰਹੇ। ਅਗਰ ਉਹਦੇ 'ਤੇ ਇਹਨਾਂ ਤਿੰਨਾਂ ਚਾਰਾਂ 'ਚੋਂ ਜਿਹੜੇ ਕਿ ਬਹੁਤ ਸਾਰੇ ਐਲੀਗੇਸ਼ਨਸ ਨੇ, ਰਹਿਮਾਨ ਮਲਿਕ 'ਤੇ ਤਾਂ ਇੱਕ ਹੋ ਗਿਆ ਨਾ, ਔਰ ਇਹ ਵੀ ਜ਼ੇਨ 'ਚ ਰਹੇ ਕਿ ਰਹਿਮਾਨ ਮਲਿਕ ਤਾਂ ਪਾਰਟੀ ਦਾ ਸਰਬਰਾਹ ਨਹੀਂ ਹੈ, ਅਤੇ ਖਾਨ ਸਾਹਿਬ ਤਾਂ ਪਾਰਟੀ ਦੇ ਸਰਬਰਾਹ ਵੀ ਨੇ ਔਰ ਵਜ਼ੀਰ ਆਜ਼ਮ ਵੀ ਨੇ, ਪਬਲਿਕ ਆਫਿਸ ਹੋਲਡਰ ਵੀ ਨੇ। ਅਤੇ ਅਗਰ ਉਹਨਾਂ 'ਤੇ ਇਸ ਵਕਤ 'ਚ ਇਲਜ਼ਾਮ ਲੱਗਦਾ ਹੈ ਤਾਂ ਸਾਰਿਆਂ ਤੋਂ ਪਹਿਲੇ ਤਾਂ ਕਿਉਂਕਿ ਖਾਨ ਸਾਹਿਬ ਮਦੀਨਾ ਦੀ ਰਿਆਸਤ ਦਾ ਵੀ ਹਵਾਲਾ ਬਾਰ-ਬਾਰ ਦਿੰਦੇ ਨੇ, ਅਤੇ ਮਦੀਨਾ ਦੀ ਰਿਆਸਤ ਦੇ ਵਿੱਚ ਤਾਂ ਸਾਰਿਆਂ ਤੋਂ ਪਹਿਲੇ ਜਿਹੜਾ ਖਲੀਫਤੁਲ ਮੁਸਲਿਮੀਨ ਨੂੰ ਆਪਣੇ ਆਪ ਨੂੰ ਇਨਸਾਫ ਵਾਸਤੇ ਪੇਸ਼ ਕਰਦੇ ਸਨ। ਅਤੇ ਤੁਸੀਂ ਵੀ ਫਿਰ ਮਿਹਰਬਾਨੀ ਕਰੋ, ਸਾਰਿਆਂ ਤੋਂ ਪਹਿਲੇ ਆਪਣੇ ਆਪ ਨੂੰ ਪੇਸ਼ ਕਰੋ, ਆਪਣਾ DNA ਕਰਵਾਓ, ਆਪਣੇ ਫੋਨ ਦਾ ਫੋਰੈਂਸਿਕ ਕਰਾਓ। ਰਿਆਮ ਖਾਨ ਨੇ ਜਿਹੜੇ ਇਲਜ਼ਾਮਾਤ ਲਾਏ ਨੇ ਉਹਨਾਂ ਦੇ ਜਵਾਬ 'ਚ ਜਾਂ ਤਾਂ ਉਹਨਾਂ 'ਤੇ ਡੈਫੇਮੇਸ਼ਨ ਦਾ ਕੇਸ ਕਰੋ, ਜਾਂ ਫਿਰ ਉਹ ਪਬਲਿਸ਼ ਕਿਤਾਬ ਹੈ, ਠੀਕ ਹੈ, ਇਲਜ਼ਾਮਾਤ ਦੀ, ਅਤੇ ਜਾਂ ਉਹਦੇ 'ਤੇ ਤਹਿਕੀਕਾਤੀ ਕਮਿਸ਼ਨ ਬਣਾਓ ਤਾਂ ਕਿ ਤੁਸੀਂ ਇਹਨਾਂ ਸਾਰੇ ਇਲਜ਼ਾਮਾਤ ਤੋਂ ਬਰੀ ਹੋ ਸਕੋ ਔਰ ਸਾਫ ਸੁਥਰੇ ਬਾਹਰ ਨਿਕਲ ਸਕੋ, ਠੀਕ ਹੈ। ਅਤੇ ਇਹ ਸਾਰੇ ਇਲਜ਼ਾਮਾਤ ਇਹਨਾਂ ਦਾ ਜਵਾਬ ਦਿਓ। ਪਲੱਸ ਜਿਹੜਾ ਉਹ ਮਰਹੂਮ ਕੰਦੀਲ ਬਲੋਚ ਨੇ ਇਲਜ਼ਾਮ ਲਾਇਆ ਸੀ ਕਿ ਤੁਸੀਂ ਤੁਹਾਡਾ ਮਿਲਣਾ ਜੁਲਣਾ ਪਹਿਲੇ ਤੋਂ ਸੀ ਤੁਹਾਡੀ ਮੌਜੂਦਾ ਬੀਵੀ ਨਾਲ, ਬੇਗਮ ਨਾਲ, ਜਦੋਂ ਕਿ ਉਹ ਕਾਬਰ ਮਾਨਿਕਾ ਦੀ ਬੇਗਮ ਸੀ DHA 'ਚ, ਅਤੇ ਉਸ ਹਵਾਲੇ ਨਾਲ ਵੀ ਕਲੈਰੀਫਿਕੇਸ਼ਨ ਦਿਓ। ਅਤੇ ਇਹ ਸਾਰੇ ਜਦੋਂ ਹੋ ਜਾਣਗੇ ਨਾ, ਵਜ਼ੀਰ ਆਜ਼ਮ ਪਾਕਿਸਤਾਨ ਦੇ ਇਲਜ਼ਾਮਾਤ ਦੇ ਉੱਤੇ ਤੁਸੀਂ ਸਾਰੀ ਇਨਵੈਸਟੀਗੇਸ਼ਨ ਕਰ ਲਓਗੇ, ਅਤੇ ਫਿਰ ਰਹਿਮਾਨ ਮਲਿਕ ਵੱਲੇ ਆਉਣਾ, ਕਿਉਂਕਿ ਰਹਿਮਾਨ ਮਲਿਕ ਪਾਰਟੀ ਦਾ ਸਰਬਰਾਹ ਨਹੀਂ ਔਰ ਨਾ ਹੀ ਉਹ ਪਬਲਿਕ ਆਫਿਸ ਹੋਲਡਰ ਹੈ, ਠੀਕ ਹੈ। ਇਹ ਸਾਰਾ ਤੁਸੀਂ ਕਰੋਗੇ ਅਤੇ ਅਸੀਂ ਤੁਹਾਡੇ ਤਰੀਕੇ ਇਨਸਾਫ ਵਾਲਿਆਂ ਦਾ ਪੂਰਾ ਸਾਥ ਦੇਵਾਂਗੇ। ਅੱਛਾ ਜੀ, ਹੁਣ ਇੱਕ ਹੋਰ ਜਿਹੜਾ ਤੀਸਰਾ ਪਹਿਲੂ ਜਿਹਦੇ 'ਤੇ ਤਵੱਜੋ ਦਿਲਾਉਣੀ ਜ਼ਰੂਰੀ ਹੈ, ਉਹ ਇਹ ਵੇ ਕਿ ਰਹਿਮਾਨ ਮਲਿਕ ਸਾਹਿਬ ਨਾਲ ਸਾਡੀ ਕੋਈ ਹਮਦਰਦੀ ਨਹੀਂ। ਅਗਰ ਉਹਨਾਂ ਇਹ ਕੰਮ ਕੀਤਾ ਹੈ, ਇਹ ਜੁਰਮ ਕੀਤਾ ਹੈ, ਅਤੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ, ਇਨਵੈਸਟੀਗੇਸ਼ਨ ਜ਼ਰੂਰ ਹੋਣੀ ਚਾਹੀਦੀ। ਔਰ ਇਨਵੈਸਟੀਗੇਸ਼ਨ ਉਦੋਂ ਹੀ ਹੋਣੀ ਚਾਹੀਦੀ ਜਦੋਂ ਕਿ ਜਿੰਨੀਆਂ ਮੈਂ ਇਨਵੈਸਟੀਗੇਸ਼ਨ ਇਮਰਾਨ ਖਾਨ ਸਾਹਿਬ ਦੀਆਂ ਦੱਸੀਆਂ ਨੇ ਉਹ ਸਾਰੀਆਂ ਹੋਣ ਨਾਲ ਹੀ, ਸਾਈਮਲਟੇਨੀਅਸਲੀ ਸਭ ਹੋਣ, ਠੀਕ ਹੈ। ਇੱਥੇ ਤਾਂ ਦੇਖੋ, ਇੱਥੇ ਤਾਂ ਔਰਤਾਂ ਦਾ ਵਿਗੜਦਾ ਹੀ, ਬੰਦਿਆਂ ਦਾ ਵਿਗੜਦਾ ਹੀ ਕੁਛ ਨਹੀਂ, ਵੱਡਿਆਂ ਦਾ। ਇੱਥੇ ਆਇਸ਼ਾ ਅਹਦ ਮਲਿਕ ਤੁਹਾਡੇ ਸਾਹਮਣੇ ਕਿੰਨਾ ਪੂਰਾ ਸਾਲ ਡਰਾਮਾ ਲੱਗਾ ਰਿਹਾ, ਕੀ ਹਮਜ਼ਾ ਸ਼ਹਬਾਜ਼ ਦਾ ਕੀ ਵਿਗੜ ਗਿਆ। ਆਇਸ਼ਾ ਗੁਲਾਲਾਈ ਦੀ ਹਮਦਰਦੀ, ਇਹ ਜਿਹੜੇ ਯੂਥੀਏ ਨੇ, ਇਹ ਅੱਜ ਬਹੁਤ ਹਮਦਰਦੀ ਇਹਨਾਂ ਨੂੰ ਜਾਗ ਰਹੀ ਹੈ ਇੱਕ ਅਮਰੀਕਨ ਸਿਟੀਜ਼ਨ ਦੀ। ਇਹਨਾਂ ਨੂੰ ਆਪਣੀ ਕੁਲੀਗ ਦੀ, ਆਪਣੀ ਕੋ ਵਰਕਰ ਨਾਲ ਹਮਦਰਦੀ ਨਹੀਂ ਆਈ, ਔਰ ਉਹਨੂੰ ਇਹ ਗੰਦੀਆਂ ਗਾਲਾਂ ਔਰ ਪਤਾ ਨਹੀਂ ਕੀ ਕਹਿ ਕੇ ਉਹਨੂੰ ਖਾਮੋਸ਼ ਕੀਤਾ, ਬਜਾਏ ਇਸ ਦੇ ਕਿ ਉਹ ਪਾਰਟੀ ਵਰਕਰ ਸੀ, ਕੋ ਵਰਕਰ ਸੀ। ਇਹ ਕਹਿੰਦੇ ਕਿ ਸਾਡੇ ਲੀਡਰ ਦੀ ਸ਼ਫਾਫੀਅਤ ਜ਼ਰੂਰੀ ਹੈ ਤਾਂ ਅਸੀਂ ਉਹਨੂੰ ਲੀਡਰ ਮੰਨਾਂਗੇ, ਇਹ ਮੁਤਾਲਬਾ ਕਰਦੇ, ਅਤੇ ਨਹੀਂ ਹੋਇਆ। ਸੋ ਇਹ ਇੱਕ ਤਾਂ ਇਹ ਵੇ ਕਿ ਇੱਥੇ ਔਰਤਾਂ ਦਾ ਬਣਦਾ ਕੁਛ ਨਹੀਂ। ਇਹ ਜਮ੍ਹਾਂ ਖਾਤਰ ਰੱਖੋ ਕਿ ਇਸ ਕੇਸ ਦਾ ਵੀ ਕੁਛ ਖਾਸ ਬਣਨ ਵਾਲਾ ਨਹੀਂ। ਜੇ ਬਣੇਗਾ ਤਾਂ ਫਿਰ ਕਿਸੇ ਦਰਪਰਦਾ ਤਾਕਤ ਦੇ ਇਮਾਂ 'ਤੇ ਹੀ ਬਣੇਗਾ, ਅਦਰਵਾਈਜ਼ ਇੰਜ ਦੇ ਕੇਸਿਸ ਦਾ ਅਸੀਂ ਦੇਖਿਆ ਮਾਜ਼ੀ 'ਚ ਕੁਛ ਨਹੀਂ ਬਣਿਆ। ਕੰਦੀਲ ਬਲੋਚ ਮਾਰੀ ਗਈ, ਕੁਛ ਨਹੀਂ ਬਣਿਆ। ਸੋ ਇਹ ਤਾਂ ਬਹੁਤ ਹਾਈ ਪ੍ਰੋਫਾਈਲ ਚੀਜ਼ ਹੈ।
खैर ਇਹਦੇ 'ਚ ਇੱਕ ਚੀਜ਼ ਹੋਰ ਜਿਹੜੀ ਹੈ ਕਿ ਸਾਡਾ ਤਾਂ ਇਹ ਮੁਤਾਲਬਾ ਹੈ ਕਿ ਸਾਰੇ ਕੇਸਿਸ ਦੇ ਨਾਲ ਰਹਿਮਾਨ ਮਲਿਕ ਦਾ ਵੀ ਫੌਰੀ ਤੌਰ ਤੇ ਇਨਵੈਸਟੀਗੇਟ ਕੀਤਾ ਜਾਏ। ਇਹ ਬੜੀ ਸ਼ਰਮਿੰਦਗੀ ਦੀ ਗੱਲ ਹੈ, ਬਿਲਾਸ਼ੁਬਾ ਸ਼ਰਮਿੰਦਗੀ ਦੀ ਗੱਲ ਹੈ ਕਿ ਇੱਕ ਫੋਰਨ ਸਿਟੀਜ਼ਨ ਨਾਲ ਇੰਜ ਹੋਇਆ, ਉਸ ਵਕਤ ਦੇ ਮਿਨਿਸਟਰ ਦੁਆਰਾ ਇੰਜ ਹੋਇਆ, ਜਾਂ ਪ੍ਰਾइम मिनिस्टर ऑफ पाकिस्तान ਤੇ ਇੰਜ ਦੇ ਇਲਜ਼ਾਮਾਤ ਲੱਗੇ इमरान खान साहब से। सारे क्लियर होने ਜ਼ਰੂਰੀ ਨੇ। अगर पाकिस्तानी सारे ਦੇ ਸਾਰੇ पाकिस्तानी गैरत ਨਾਲ ਉਹਨਾਂ ਦਾ कोई मसला है, कोई उन्होंने मतलब की कहते हैं कि ईगो प्रेस्टीज है कि असी गैरतमंद कौम हाँ तो ऑनर है, तो फिर तो ये सारे ही होने चाहिए ने। तो वो ये कि ये सिंथिया रिची का बयान पूरा मैं सुनिया। उन्हें पहली गल तो उन्हें कहा कि जी मैं उत्थे गई सी उन्होंने घर वीज़े के वास्ते, और उत्थे मैनू फुल पेश किए गए और नाल ड्रिंक 'च कुछ पा के पिया दिता गया। ड्रिंक हुण सानूं नहीं पता वो ड्रिंक शराब सी या कोई आम मशरूब सी, वो भी वाजे नहीं है। फिर अगर वो उन्हां नाल बेहोशी दी हालत 'च ये कुछ होया है तो फिर वो सर्टन किवें हो सकती है कि जो कुछ उहदे नाल होया है वो रहमान मलिक ही कीता है। ये भी एक पहलू है। हो सकता है कोई मुलाजम किसी ने कर लिया होए, अगर ये गल सच्ची है, अगर ये एलीगेशन सच्चा है। अगर झूठा भी है तो बहुत सारे लोग दोस्त साडे इहनूं झूठा भी कह रहे हैं, लेकिन मैं समझांगा कि रहमान मलिक बराबर दे मुजरम होणगे अगर वो इहदे ते डेफामेशन का केस फाइल नहीं करते। देखो ये कोई मामूली जी गल नहीं, कोई मामूली जी औरत नहीं, एक जर्नलिस्ट है, फॉरन सिटीजन है, अमेरिका की सिटीजन है, वो इल्ज़ाम ला रही है। तो रहमान मलिक साहब का ये बनता है कि वो डेफामेशन सूट भी करन, इवें ही जिमें कि इमरान खान का बनता सी रेहाम खान के खिलाफ, सीता वाइट के खिलाफ, या आयशा गुलालाई के खिलाफ। सो ये रहमान मलिक साहब ये बरी जुम्मा नहीं ने हो सकते, अनलैस कि वो इस केस नूं हुण परसू ना करें। उन्होंने करना चाहिए, और उत्थों करना चाहिए जितों सारिਆਂ तो पहले तो ये ट्रेंड चलिया सिंथिया रिची प्राइड ऑफ पाकिस्तान, वो पता किया जाए कि वो प्राइड ऑफ पाकिस्तान किवें। खैर जी ये चीज़ां अगर इनू केस नू सच्चा मान लिया जाए, एलीगेशनस नू दुरुस्त ने अगर, तो फिर ये पता लाना जरूरी कि अगर वो बेहोश सी तो उन्होंने किवें पता है कि वो ज़्यादती जिहड़ी कीती वो रहमान मलिक ने की। अच्छा अगर सानू पता है कि गोरियां दे विच एडा कोई इशू नहीं हुंदा जिहड़ा कॉन्सेंट नाल सैक्स करना, तो अगर तो वो सैक्स विद कॉन्सेंट तो जाहिर नहीं होया, वो बेहोशी च सन, जिवें कि उन्हें आप दस्सिया है कि उन्होंने शरबत पिलाया गया। और फिर तो ये क्लीयर होना कि वो किवें सर्टन है कि वो रहमान मलिक ने किया है या किसी तीसरे चौथे ने नहीं किया। और एक होर एलीमेंट ये वे कि अगर ये केस वाकई होया है, इंसिडेंट अगर वाकई होया है, तो कुछ चीज़ां ऐसियां भी होंदियां ने इंज दे केसेस दे विच ये भी फैसला करना बड़ा ज़रूरी है कि वो पहले सड्यूस तो नहीं कर दी रही, और ये जानबूझ के वो इस जगह ते नहीं ले आई कि ये उहदे नाल एक कुछ हो जाए, और उस तो बाद मतलब जिहड़ा वो कह रही नशा अवर उहदी जगह ते उत्थे मे बी वाइन होवे, शराब होवे, और शराब पीण तो बाद ये सारा इंसिडेंट होया होवे, और उन्हें जानबूझ के सड्यूस किया होवे, और इनू एक कॉन्सपरेसी के तौर पर जिमें कि साडे पीपल्स पार्टी वाले ते नून लीग वाले कह रहे हैं कि दरपर्दा कुवतां जिहड़ियां ने उन्हां दी आला एकार है सिंथिया रिची साडियां दरपर्दा कुवतां दी, तो फिर उस सूरत च ये भी मुमकिन है कि ये सारा कुछ उन्हें किया होवे, क्योंकि 9 साल बाद उन्होंने ये याद आना कि उहदे नाल ज़्यादती हुई सी, जिनसी ज़्यादती हुई सी, रहमान मलिक ने उहदा रेप किया सी, यूसुफ रज़ा गिलानी और मखदूम शहाबुद्दीन ने मैन हैंडलिंग की सी। तो 9 साल का इंतज़ार क्यों किया उन्हें, इस चीज़ नूं वो पहले क्यों ना कर सकी। 9 साल तो मेरे ख्याल से सोशल मीडिया भी मौजूद है, जिहड़ी वीडियो कल परसों उन्हें अपलोड की है 9 साल पहले भी अपलोड हो सकती सी।
सो ये बहुत सारिया चीज़ां ने जिहड़ियां कन्फर्म करने वालियां ने। और ये भी देखना है कि इंज दे केसेस च अक्सर साडे लोग जिहड़े ने वो औरत की साइड लैनी शुरू कर देंदे ने, ये देखे बगैर कि इहदे च किस तरह दी इंटेंशनस हो सकदियां ने, करैक्टर जिहड़ा पास्ट करैक्टर है वो औरत दा की है। ये बहुत डेलीकेट मामला है। ये एक तरह का ऐसा क्राइम है कि जिहदे ते मेरे ख्याल च साइकैट्रिस्ट की भी जिहड़ी कंसल्टेशन होनी चाहिए है, और दूसरे जिहड़े इंज दे समाजी उलूम दे प्रोफैसरस ने उन्हां दी भी होनी चाहिए नाल, कि ये इंज दा वाक़या च औरत दी अपनी बददियानती या उन्हें सरीहन ये एक ट्रैप तो नहीं सी कीता, क्योंकि तुहानूं पता है मर्द बड़ी जल्दी ट्रैप हो जाता है। ये सारे अपने ध्यान च रखो कि मर्दां ते अक्सर इल्ज़ाम लगते हैं और दुरुस्त भी होंदे ने, लेकिन मर्द ट्रैप बड़ी आसानी नाल हो जाता है और औरत अक्सर ट्रैप कर लैंदी मर्द नूं। ते इंज दे केस च सज़ा देण वास्ते लाजमी है कि ये भी पता होए कि औरत की इंटेंशन की सी, क्या उहदे नाल वाकई उहदी मर्जी ते बगैर ज़बरदस्ती कुछ होया है या कि फिर उहदे कॉन्सेंट नाल होया है। दोनों सूरतां च बहरहाल सज़ा वक्को वक् है। इन्वेस्टिगेशन होनी चाहिए, कंप्लीट इन्वेस्टिगेशन होनी चाहिए। इमरान खान तो लैके रहमान मलिक तक सारे की इन्वेस्टिगेशन होनी चाहिए, हमजा शहबाज की भी होनी चाहिए। जिन्हें जिन्हें लोगों से अज तक इंज के इल्ज़ाम लगे ने, अगर असी जिंदा कौम हाँ, असी अगर जिंदा ज़मीर लोग हाँ, सानू गैर जानबदार हो के गल करनी चाहिए। और ये जोड़े ट्रेंड चला रहे हैं बड़े बागैरत पाकिस्तानी बनते हैं। जदों डॉक्टर लुत्फाओ की गल होए तो उदों तो ये उही लोग ने जिहड़े कि जन्नत जहन्नम की बहस लैके बह जाते हैं, बजाए इस दे कि उस औरत दे, उस अजीम औरत दे एहसानमंद होण। लेकिन साडी कौम ऐसी बदकिस्मत कौम है कि असी उहदे विच साडा जिहड़ा मजहबी तबका है, उलमा दा तबका है, वो फिर जन्नत जहन्नम की बहस लैके बह जाता है कि इन्हें जन्नत च तो नहीं जाना, जिड्डी मर्जी चंगी सी। सो भी जन्नत तुसी अपने कोल रखो, लेकिन कम से कम दुनिया च तो हक सच की गल कहनी सीख लो। तुसी क्यों एडे मुनाफिक हो? इन्ने मुनाफिक तो होर दुनिया की कोई कौम नहीं है। तुसी हक नूं तो हक कहो ना। क्या इस्लाम च दी तारीख च यहूदियों के हक च मुसलमानों के खिलाफ फैसले नहीं आए? तो ये उलमा कराम की सिखण और अखलाकी जिहड़ी हुंदी ना मोरैलिटी, इस्लाम ने तरक्की की थी हजूर पाक सल्लल्लाहु अलैहि वसल्लम दे सादक और अमीन होने की वजह तो, उन्हां दी अखलाकियात की वजह तो। असी अज भी इस्लाम का अगर कोई परचम मुखलस है इस्लाम नाल तो बुलंद सरबुलंद हो सकता है, तो वह अखलाकियात नाल हो सकता है, अखलाकी जुरत नाल हो सकता है। तो अखलाकी जुरत का यह तकाजा है कि जिन्होंने लोगों ने ये हक च हुण ट्वीट्स कीतियां ने और ट्रेंड चलाया है प्राइड ऑफ पाकिस्तान का, सिंथिया रिची प्राइड ऑफ पाकिस्तान का, वो हुण गैर जानबदार हो के इमरान खान तो लैके ये मुतालबा करन कि ये सारे जिन्ने हाई प्रोफाइल केस सन, इमरान खान का, हमजा शहबाज का, रहमान मलिक साहब का, ये सारिਆਂ ਦੀ एक गैर जानबदार इन्वेस्टिगेशन होए, एक बल्कि कमीशन बने सुप्रीम कोर्ट के अंडर जिहड़ा इन्दियां मुकम्मल पनामा और उनके पनामा लीक्स तरह इन्वेस्टिगेट करे, जिहड़ा पनामा कमीशन से, ठीक है, या मैमोगेट जिवें बनाया सी, उस तरह ये भी सारे इन्वेस्टिगेट होने चाहिए। और पीपल पार्टी नूं और स्पैशली बिलावल भुट्टो नूं इस आइडिए नूं सपोर्ट करना चाहिए। बीबी दियां बेटियां नूं, बेनज़ीर भुट्टो दियां बेटियां नूं इस मामले में सपोर्ट करना चाहिए। बहरहाल एक औरत का मामला है, लेकिन विद कंडीशन सपोर्ट करना चाहिए और होल हार्टेडली सपोर्ट करना चाहिए। इंज कि इमरान का भी होवे, हमजा का भी होवे, इन्हां दा भी होवे, इन्हां सारी इलीट होर भी जिन्नी इलीट है सारिਆਂ ਦਾ ਦੇ ਉੱਤੇ एक इक्को सुप्रीम कोर्ट का कमीशन तैनात किया जाए, जिहड़ा कि सारी इन्वेस्टिगेशन करे। रब राखा जी, अपना ख्याल रखिया जी।